व्यूअर्स वेलकम बैक इन आवर प्रोग्राम जी। डॉक्टर साहब ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸ ਕਹਿੰਦਾ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1848 ਦੇ ਵਿੱਚ ਮੁਲਤਾਨ ਵਿੱਚ ਦੋ ਅੰਗਰੇਜ਼ ਅਫਸਰ ਜਿਨ੍ਹਾਂ ਨੂੰ ਫਰੈਡਰਿਕ ਕੈਰੀ ਨੇ ਮੁਲਤਾਨ ਦੇ ਗਵਰਨਰ ਮੂਲਚੰਦ ਦੇ ਜਿਹੜਾ ਐਡਵਾਈਜ਼ਰ ਔਰ ਅਸਿਸਟੈਂਟ ਐਡਵਾਈਜ਼ਰ ਦੇ ਤੌਰ ਤੇ ਭੇਜਿਆ, ਜਿਨ੍ਹਾਂ ਦੋਨਾਂ ਅਫਸਰਾਂ ਨੂੰ ਇੱਕ ਸਿੱਖ ਸੋਲਜਰ ਨੇ ਮੌਤ ਦੇ ਘਾਟ ਉਤਾਰ ਦਿੱਤਾ। ਇਹਨਾਂ ਨੇ ਫਿਰ ਉਹੀ ਸਿੱਖਾਂ ਤੇ ਬਗਾਵਤ ਦਾ ਦੋਸ਼ ਲਾ ਕੇ ਉਹਦੇ ਖਿਲਾਫ ਫੌਜ ਚਾੜ ਦਿੱਤੀ ਜੀ ਔਰ ਮੁਲਤਾਨ 'ਚ ਮੂਲ ਰਾਜ ਫਾਈਨਲੀ ਕਿਲੇ ਦੇ ਵਿੱਚ ਆਕੀ ਹੋ ਬੈਠਾ ਹੈ। ਫਿਰ ਉਹਨੇ ਸਰੈਂਡਰ ਕਰ ਦਿੱਤਾ ਹੈ ਜੀ ਔਰ ਉਹਨਾਂ ਨੇ ਇਸ ਬਹਾਨੇ ਨਾਲ ਜਿਹੜਾ ਫਿਰ ਸਿੱਖ ਰਾਜ ਆਪਣੇ ਰਾਜ ਦੇ ਵਿੱਚ ਮਰਜ ਕਰ ਲਏ। ਜੀ 1852 'ਚ ਅੱਜ ਦੇ ਦਿਨ 14.5 ਸਾਲ ਦੀ ਉਮਰ 'ਚ ਦਲੀਪ ਸਿੰਘ ਜਿਹੜਾ ਸਮੁੰਦਰੀ ਜਹਾਜ਼ ਰਾਹੀਂ ਇੰਗਲੈਂਡ ਲਿਜਾਇਆ ਗਿਆ। 2.5-3 ਸਾਲ ਉਹਨੂੰ ਇੱਥੇ ਯੂਪੀ ਦੇ ਵਿੱਚ ਅੱਡ-ਅੱਡ ਥਾਵਾਂ ਤੇ ਰੱਖਿਆ ਗਿਆ ਔਰ ਉਹਨੂੰ ਈਸਾਈ ਕਨਵਰਟ ਕਰਕੇ ਫਿਰ ਸਮੁੰਦਰੀ ਜਹਾਜ਼ ਤੇ ਚਾੜ ਕੇ ਇੰਗਲੈਂਡ ਲੈ ਗਏ ਔਰ ਉਹ ਕਦੇ ਵੀ ਵਾਪਸ ਨਹੀਂ ਪਰਤ ਸਕੇ। ਜੀ 1919 ਦੇ ਵਿੱਚ ਕਿਰਪਾਨ ਤੋਂ ਪਾਬੰਦੀ ਹਟਾਈ ਗਈ। ਉਹਦੇ ਲਈ ਸਿੱਖਾਂ ਨੇ ਪੂਰਾ ਕਿਰਪਾਨ ਮੋਰਚਾ ਲਾਇਆ ਔਰ ਫਿਰ ਅੰਗਰੇਜ਼ਾਂ ਨੇ ਨਾ ਸਿਰਫ ਬ੍ਰਿਟਿਸ਼ ਭਾਰਤ ਦੇ ਵਿੱਚ ਬਰਮਾ ਜਾਂ ਜਿੱਥੇ ਵੀ ਉਹਨਾਂ ਦੀ ਹੋਰ ਟੈਰੀਟਰੀ ਸੀ ਉਹਦੇ 'ਚ ਵੀ ਸਿੱਖਾਂ ਨੂੰ ਕਿਰਪਾਨ ਰੱਖਣ ਦਾ ਹੱਕ ਦਿੱਤਾ। RL ਭਾਟੀਆ ਜਿਹੜਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਬਾਅਦ ਦੇ ਵਿੱਚ ਕਾਂਗਰਸ ਨੇ ਬਣਾਇਆ, ਕਾਂਗਰਸ ਦਾ ਲੀਡਰ ਸੀ ਔਰ ਸਿੱਖਾਂ ਦੇ ਖਿਲਾਫ ਅਕਸਰ ਬਿਆਨਬਾਜ਼ੀ ਕਰਦਾ ਸੀ। ਇਸ ਦੇ ਉੱਤੇ ਅਟੈਕ ਹੋਇਆ, ਭਾਵੇਂ ਇਹ ਬਚ ਗਿਆ, ਪਰ ਉਸ ਵੇਲੇ ਇੱਕ ਮਾਹੌਲ ਸੀ ਕਿ ਅੱਜ ਜਿਵੇਂ ਹੁਣ ਜਿਹਦਾ ਜੀ ਕਰਦਾ ਕੋਈ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰ ਰਿਹਾ, ਕੋਈ ਅਕਾਲ ਤਖਤ ਬਾਰੇ ਕਹਿ ਰਿਹਾ, ਕੋਈ ਸਿੱਖਾਂ ਬਾਰੇ ਕਹਿ ਰਿਹਾ। ਜੀ ਪਰ 80ਵਿਆਂ ਦੇ ਪੀਰੀਅਡ 'ਚ ਘੱਟੋ ਘੱਟ ਸਿੱਖਾਂ ਨੇ ਆਪਣੀ ਅਣਖ ਦਾ ਮੁਜ਼ਾਹਰਾ ਜ਼ਰੂਰ ਕੀਤਾ ਸੀ ਕਿ ਤੁਸੀਂ ਇਸ ਤਰੀਕੇ ਨਾਲ ਜਿਹੜਾ ਉਹ ਸਾਨੂੰ ਅਪਮਾਨਿਤ ਨਹੀਂ ਕਰ ਸਕਦੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1506 'ਚ ਕੋਲੰਬਸ ਨੇ ਆਪਣੇ ਮੁੰਡੇ ਮਿਸਟਰ ਡਾਈਗੋ ਨੂੰ ਆਪਣਾ ਵਾਰਿਸ ਐਲਾਨਿਆ। 1568 ਦੇ ਵਿੱਚ ਇੰਗਲੈਂਡ ਦੀ ਕੁਈਨ ਐਲਿਜ਼ਾਬੈਥ ਨੇ ਸਕਾਟਿਸ਼ ਜਿਹੜੀ ਕੁਈਨ ਸੀ ਮੈਰੀ ਉਹਨੂੰ ਗ੍ਰਿਫਤਾਰ ਕੀਤਾ ਔਰ ਇਹ ਝਗੜਾ ਬੜਾ ਪੁਰਾਣਾ ਹੈ ਇੰਗਲੈਂਡ ਸਕਾਟਲੈਂਡ ਦਾ, ਜਿਹਦਾ ਹੁਣ ਨਿਤਾਰਾ ਹੋਣਾ 400 ਸਾਲ ਬਾਅਦ, ਜਦੋਂ ਕਿ ਉੱਥੇ ਰੈਫਰੈਂਡਮ ਹੋ ਰਿਹਾ ਵੀ ਸਕਾਟਲੈਂਡ ਨੇ ਇੰਗਲੈਂਡ ਦੇ ਨਾਲ ਰਹਿਣਾ ਜਾਂ ਆਪਣਾ ਅਲੱਗ ਮੁਲਕ ਬਣਾਉਣਾ। 1848 ਦੇ ਵਿੱਚ ਮੈਕਸੀਕੋ ਨੇ ਫਾਈਨਲੀ ਟੈਕਸਾਸ ਜਿਹੜਾ ਅਮਰੀਕਾ ਨੂੰ ਦਿੱਤਾ ਕਿਉਂਕਿ ਇਹਨਾਂ ਦਾ ਜਨਰਲ ਸੈਮੂਅਲ ਹਿਊਸਟਨ, ਕਿਉਂਕਿ ਉਸੇ ਹਿਊਸਟਨ ਸ਼ਹਿਰ ਹੈ ਟੈਕਸਾਸ ਦਾ ਮੇਜਰ, ਉਸੇ ਜਨਰਲ ਦੇ ਨਾਂ ਤੇ ਇਹ ਲੜਦੇ ਰਹੇ। ਫਿਰ 1848 'ਚ ਜਿਹੜਾ ਟੈਕਸਾਸ ਕਦੇ ਮੈਕਸੀਕੋ ਦਾ ਹਿੱਸਾ ਸੀ ਉਹ ਅਮਰੀਕਾ ਦਾ ਹਿੱਸਾ ਬਣ ਗਿਆ। ਜੀ 1885 ਦੇ ਵਿੱਚ ਪਹਿਲੀ ਵਾਰ ਮਾਸ ਪ੍ਰੋਡਕਸ਼ਨ ਮੈਸਾਚੂਸਟਸ ਦੇ ਵਿੱਚ ਜੁੱਤੀਆਂ ਦੀ ਹੋਈ, ਸ਼ੂਜ਼ ਦੀ। 1898 'ਚ ਜਿਹੜੀ ਹੈ ਪਹਿਲੀ ਵਾਰ ਪੋਸਟ ਕਾਰਡ ਜਿਹੜੇ ਨੇ ਇਹ ਆਥੋਰਾਈਜ਼ ਕੀਤੇ ਪੋਸਟ ਆਫਿਸਿਸ ਨੇ। ਜੀ ਜੀ 1900 ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਰੇਲ ਰੋਡ ਟਨਲ ਬਣੀ ਇਟਲੀ ਔਰ ਸਵਿਟਜ਼ਰਲੈਂਡ ਨੂੰ ਆਪਸ ਦੇ ਵਿੱਚ ਲਿੰਕ ਕਰਨ ਵਾਲੀ। ਜੀ 1930 ਦੇ ਵਿੱਚ ਪਹਿਲੀ ਵਾਰ ਸਾਊਥ ਅਫਰੀਕਾ ਦੇ ਵਿੱਚ ਵਾਈਟ ਔਰਤਾਂ ਨੂੰ ਵੋਟ ਦਾ ਹੱਕ ਮਿਲਿਆ। ਅਮਰੀਕਾ 'ਚ ਬੇਸ਼ੱਕ 1920 'ਚ ਮਿਲ ਗਿਆ ਸੀ ਲੇਕਿਨ ਉੱਥੇ ਵਾਈਟ ਵੂਮਨ ਔਰ ਕਾਲਿਆਂ ਨੂੰ ਤਾਂ ਜਾ ਕੇ 1990 'ਚ ਮਿਲਿਆ। ਜੀ 1971 ਦੇ ਵਿੱਚ USSR ਜਿਹਨੂੰ ਸੋਵੀਅਤ ਯੂਨੀਅਨ ਕਹਿੰਦੇ ਸੀ, ਉਹਨਾਂ ਨੇ ਮਾਰਸ 2 ਨਾਂ ਦਾ ਪਹਿਲਾ ਸਪੇਸ ਕ੍ਰਾਫਟ ਜਿਹੜਾ ਉਹ ਮਾਰਸ ਦੇ ਉੱਤੇ ਛੱਡਿਆ। ਸੋ ਇਹ ਵਰਲਡ ਹਿਸਟਰੀ ਦੇ ਹਵਾਲੇ। ਜੀ ਡਾਕਟਰ ਸਾਹਿਬ, ਸਾਡਾ ਅੱਜ ਦਾ ਸਵਾਲ ਹੈ, ਕਾਤਲ ਨਿਹੰਗ ਪੂਲੇ ਦੇ ਕੇਸ ਵਿੱਚੋਂ ਦੋਵਾਂ ਸਿੰਘਾਂ ਨੂੰ ਬਰੀ ਕਰ ਦਿੱਤਾ ਗਿਆ ਹੈ, ਤੁਸੀਂ ਇਸ ਬਾਰੇ ਕੀ ਕਹੋਗੇ? ਦੇਖੋ, ਇਹ ਬੜੀ ਖੁਸ਼ੀ ਦੀ ਗੱਲ ਹੈ। ਚਾਰ ਚੁਫੇਰੇ ਸੈਲੀਬ੍ਰੇਸ਼ਨ ਵਾਲਾ ਮਾਹੌਲ ਹੈ ਸਿੱਖ ਹਲਕਿਆਂ ਦੇ ਵਿੱਚ ਜੀ, ਕਿਉਂਕਿ ਉਸ ਦੁਸ਼ਟ ਨੂੰ ਸਜ਼ਾ ਦੇਣੀ ਵੀ ਜਿਹੜੀ ਹੈ ਉਹ ਮੱਸੇ ਰੰਗੜ ਵਾਂਗ ਉਸ ਦਾ ਰੈਪੂਟੇਸ਼ਨ ਸੀ। ਜੋ ਕੁਛ ਉਹਨੇ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ 'ਚ ਹੀ ਨਹੀਂ, ਜਿੱਥੇ ਜਿੱਥੇ ਉਹਨੇ ਸੁਮੇਧ ਸੈਣੀ ਦਾ ਉਹ ਭਰਾ ਬਣਿਆ ਹੋਇਆ ਸੀ, ਕਿਵੇਂ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦੀ ਬਜ਼ੁਰਗ ਦਾਦੀ ਬੱਚੇ ਜਿਉਂਦੇ ਸਾੜਿਆ, ਕਿਵੇਂ ਕਿੰਨੀਆਂ ਜਿਹੜੀਆਂ ਸਿੱਖ ਬੀਬੀਆਂ ਨੇ ਉਹਨਾਂ ਨੂੰ ਬੇਪਤ ਕੀਤਾ, ਕਿੰਨੇ ਘਰਾਂ ਨੂੰ ਉਹਨੇ ਤਬਾਹ ਕੀਤਾ ਜੀ। ਸੋ ਇਹ ਦੋਨੋਂ ਭਾਵੇਂ ਆਪ ਜੇਲ੍ਹ ਦੇ ਵਿੱਚ ਸਨ, ਦੋਨੋਂ ਸਿੰਘ ਭਾਈ ਨਵਤੇਜ ਸਿੰਘ ਔਰ ਹਰਚੰਦ ਸਿੰਘ ਮਾੜੀ ਕੰਬੋਕੇ। ਨਵਤੇਜ ਸਿੰਘ ਦਾ ਸੰਬੰਧ ਬਟਾਲੇ ਨਾਲ ਹੈ ਔਰ ਇਹਨਾਂ ਨੇ ਗੁਰੂ ਦਾ, ਮੈਂ ਸਮਝਦਾ ਵੀ ਇਹ ਵਡਿਆਈ ਹੁੰਦੀ ਹੈ ਕਿਸ ਨੂੰ ਸੇਵਾ ਦੇਣੀ ਹੈ। ਜੇਲ੍ਹ 'ਚ ਬੈਠੇ ਨੇ ਵੈਸੇ ਕਿਸੇ ਕ੍ਰਾਈਮ ਕਰਕੇ ਤੇ ਇੰਨੀ ਵੱਡੀ ਸੇਵਾ ਗੁਰੂ ਲੈ ਲੈਂਦੇ ਨੇ ਇਹਨਾਂ ਤੋਂ। ਔਰ ਫਿਰ ਕਿਉਂਕਿ ਬੰਦਾ ਵੀ ਇੰਨਾ ਕੁ ਭਾਵੇਂ ਉਹਨਾਂ ਨੇ ਗਵਾਹ 40 ਖੜੇ ਕੀਤੇ ਲਿਆ ਕੇ, ਲੇਕਿਨ ਹੌਲੀ 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 ਸਾਰੇ ਗਵਾਹ ਵੀ ਮੁੱਕਰਦੇ ਗਏ। ਕੋਈ ਐਵੀਡੈਂਸ ਨਹੀਂ ਸੀ ਔਰ ਉਹਦੇ ਥੱਲੇ ਛੱਡਣਾ ਉਹਨਾਂ ਦੀ ਮਜਬੂਰੀ ਬਣ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਇਹਨਾਂ ਦੇ ਇਹ ਜਿਵੇਂ ਕਦੇ ਜ਼ਿੰਦਾ ਸ਼ਹੀਦ ਦਾ ਰੁਤਬਾ ਕਿਸੇ ਨੂੰ ਦਿੱਤਾ ਜਾਂਦਾ ਸੀ ਪੁਰਾਣਿਆਂ ਵੇੜਿਆਂ 'ਚ, ਇਹ ਹੁਣ ਯੋਧੇ ਨੇ। ਬਾਹਰ ਆ ਕੇ ਆਸ ਕਰਦੇ ਆ ਕਿ ਵੀ ਐਵੇਂ
ਘਟੀਆ ਸਿਆਸੀ ਪਾਰਟੀਆਂ ਦੇ ਢਹਿ ਨਹੀਂ ਚੜਨਗੇ ਜਾਂ ਬਿਆਨਬਾਜ਼ੀਆਂ ਜਾਂ ਗਰੁੱਪਾਂ 'ਚ, ਔਰ ਪੰਥ ਦੀ ਚੜ੍ਹਦੀ ਕਲਾ ਦੇ ਲਈ ਇਹ ਦੋਵੇਂ ਨੌਜਵਾਨ ਕੰਮ ਕਰਨਗੇ। ਪਰ ਇਹ ਗੱਲ ਬੜੀ ਖੁਸ਼ੀ ਦੀ ਖਬਰ ਹੈ ਕਿ ਦੋਨੋਂ ਨੌਜਵਾਨਾਂ ਨੂੰ ਸੇਵਾ ਵੀ ਗੁਰੂ ਨੇ ਦਿੱਤੀ, ਉਹਨਾਂ ਨੇ ਸੇਵਾ ਨਿਭਾਈ, ਔਰ ਫਿਰ ਹੁਣ ਉਹਨਾਂ ਨੂੰ ਫ੍ਰੀ ਆਜ਼ਾਦ ਹੋ ਕੇ ਜਿਹੜਾ ਸੇਵਾ ਦਾ ਮੌਕਾ ਗੁਰੂ ਨੇ ਦਿੱਤਾ। ਔਰ ਅਸੀਂ ਆਸ ਕਰਦੇ ਹਾਂ ਕਿ ਇਹ ਇੱਕ ਯੂਨੀਫਾਈਂਗ ਫੈਕਟਰ ਦੇ ਤੌਰ ਤੇ ਸਿੱਖ ਪੰਥ ਦੇ ਲਈ ਜਿਹੜਾ ਹੈ ਉਹ ਆਪਣੀ ਕੰਟਰੀਬਿਊਸ਼ਨ ਦੇਣਗੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੂੰ ਚੁਣੇ ਜੀ, ਔਰ ਉਸ ਦਾ ਮੂਲ ਫਾਰਸੀ ਪਾਠ ਹੈ, गजल नंबर 41 है। हमारा सीना ए ब्रियानस तो ब्रियानश, दो आलम बहरियां दीदार हैरानस तो हैरानश जी। जे खाके कुए तो कां सुरमाए अहले नजर बाशद, नमे बाशद इलाजे बेह बराए चश्मे गिरयानश। मैं ओ खुर्शीद गर्दे कुए ऊ गर्दंद रोजो शब, अजायब रोशनी बख्श दो आलम हस्त एहसानश। बाहर सुए के में बीनम जमालिश जलवा गर बाशद, जहां आशुफ्ता ओ शैदा बादामे जुल्फे पेचानश। शुदे ज़ैबे ज़मी पर ललुए लाहले जे अश्के मन, जहां बा गिरफ्ता अम गोया बा यादे लाले खंदानश। जी हमेशा ਦੀ ਤਰ੍ਹਾਂ ਭਾਈ ਸਾਹਿਬ ਦਾ ਲਿਖਣ ਦਾ ਅੰਦਾਜ਼ ਬਿਰਹਾ, ਵਿਛੋੜੇ ਦੇ ਵਿੱਚ ਸੀਨੇ ਦਾ ਭੁੱਜ ਜਾਣਾ ਬਿਰਿਆਨੀ ਵਾਂਗ ਜੀ, ਔਰ ਫਿਰ ਉਸ ਪਿਆਰੇ ਦੀ ਚਾਹਨਾ, ਉਸ ਦੀ ਜ਼ੁਲਫ, ਉਸ ਦੇ ਚਰਨਾਂ ਦੀ ਧੂੜ, ਉਸ ਦਾ ਵਜੂਦ ਜਿਸ ਚੋਂ ਜ਼ਿੰਦਗੀ ਦਾ ਸੁਰਮਾ, ਅੱਖ ਦਾ ਸੁਰਮਾ, ਜ਼ਿੰਦਗੀ ਦਾ ਨਸ਼ਾ ਉਸ ਪਿਆਰੇ ਦੇ ਦਰਸ਼ਨ ਚੋਂ ਮਿਲਣਾ ਜੀ। ਔਰ ਉਸ ਪਿਆਰੇ ਦੇ ਜਲਵੇ ਦੇ ਸਾਹਮਣੇ ਚੰਦਰਮਾ ਔਰ ਸੂਰਜ ਦੀ ਰੌਸ਼ਨੀ ਵੀ ਜਿਹੜੀ ਹੈ ਉਹ ਬਿਲਕੁਲ ਫਿੱਕੀ ਪੈ ਜਾਣੀ, ਔਰ ਜਿਸ ਪਾਸੇ ਵੀ ਦੇਖਣਾ ਉਸ ਪਾਸੇ ਹੀ ਉਸ ਮਾਹੀ ਦਾ ਆਲਮ ਨਜ਼ਰ ਆਣਾ, ਔਰ ਅੱਖਾਂ ਦੇ ਵਿੱਚੋਂ ਹੰਝੂਆਂ ਦੀ ਜਿਹੜੀ ਵਗਣ ਹੈ ਉਹ ਇਵੇਂ ਹੀ ਹੈ ਜਿਵੇਂ ਲਾਲ ਔਰ ਜੂਲ ਅੱਖਾਂ ਚੋਂ ਆ ਰਹੇ ਨੇ ਔਰ ਪਿਆਰੇ ਦੇ ਦਰ ਦੇ ਉੱਤੇ ਆਪਾ ਕੁਰਬਾਨ ਕਰ ਰਹੇ ਨੇ। ਸੋ ਇਹ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਦਾ ਹੈ ਜੀ। ਉਹ ਕਹਿੰਦੇ ਨੇ, ਸਭੇ ਸੀਨੇ ਕੋਲੇ ਹੋਏ ਸੜ ਕੇ ਵਿੱਚ ਹਿਜਰ ਦੇ, ਹਿਜਰ ਵਿਰਾਗ ਔਰ ਵਿਥ ਨੂੰ ਕਹਿੰਦੇ ਨੇ ਜੀ। ਸਭੇ ਸੀਨੇ ਕੋਲੇ ਹੋਏ ਸੜ ਕੇ ਵਿੱਚ ਹਿਜਰ ਦੇ, ਦੋਵੇਂ ਆਲਮ ਦਰਸ਼ਨ ਬਾਝੋਂ ਬੇਬਲ ਦਿਸਣ ਫਿਰਦੇ। ਮਹਾਪੁਰਸ਼ਾਂ ਦੀ ਅੱਖ ਦਾ ਸੁਰਮਾ, ਦਰ ਤੇਰੇ ਦੀ ਮਿੱਟੀ, ਨੀਰ ਵਹਾਂਦੀ ਅੱਖ ਲਈ ਇਹ ਔਸ਼ਧ ਵਧੀਆ ਡਿੱਠੀ। ਚੰਦ ਤੇ ਸੂਰਜ ਨਿਤ ਪਰਕਰਮਾ, ਦਰ ਉਸ ਦੇ ਦੀ ਕਰਦੇ। ਮਿਹਰ ਪ੍ਰਭੂ ਦੀ ਰਾਹੀਂ ਦੁਨੀਆ ਨਾਲ ਨੂਰ ਨਿਤ ਭਰਦੇ। ਜਿੱਧਰ ਅੱਖ ਉਠਾ ਕੇ ਵੇਖਾਂ ਜਲਵਾ ਉਸੇ ਪਾਸੇ, ਜ਼ੁਲਫ ਮਾਹੀ ਦਾ ਆਸ਼ਕ ਸਾਰਾ ਆਲਮ ਮੈਨੂੰ ਭਾਸੇ। ਅੱਖ ਮੇਰੀ ਦੇ ਹੰਝੂ ਲਾਲਾਂ ਧਰਤੀ ਦਾ ਲੜ ਫੜਿਆ, ਉਸ ਦੇ ਹੱਸਦੇ ਹੋਠਾਂ ਸਦਕਾ ਗੋਇਆ ਆਲਮ ਠਰਿਆ। ਸੋ ਇਹ ਜਿਵੇਂ ਜਿਸ ਅੰਦਾਜ਼ 'ਚ ਭਾਈ ਨੰਦ ਲਾਲ ਗੁਰੂ ਕਲਗੀਧਰ ਦੇ ਰੂਪ ਨੂੰ, ਉਹਨਾਂ ਦੀਆਂ ਰਹਿਮਤਾਂ ਨੂੰ, ਬਖਸ਼ਿਸ਼ ਨੂੰ ਜੀ ਔਰ ਉਹਨਾਂ ਰਾਹੀਂ ਨਿਰੰਕਾਰ ਦੇ ਜਲਵੇ ਨੂੰ ਬਿਆਨਦੇ ਨੇ, ਮੈਂ ਨਹੀਂ ਸਮਝਦਾ ਕਿ ਇਸ ਪੱਧਰ ਤੱਕ ਜਾ ਕੇ 20ਵੀਂ ਸਦੀ 'ਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੀ ਖੂਬਸੂਰਤ ਕਵਿਤਾ ਔਰ ਲਿਖਤ ਰਾਹੀਂ ਗੁਰੂ ਪਿਆਰੇ ਨੂੰ, ਗੁਰੂ 10 ਗੁਰੂ ਸਾਹਿਬਾਨ ਨੂੰ, ਗੁਰੂ ਨਾਨਕ ਚਮਤਕਾਰ, ਅਸ਼ਟਗੁਰੂ ਚਮਤਕਾਰ, ਕਲਗੀਧਰ ਚਮਤਕਾਰ, ਤੁਸੀਂ ਉਹਨਾਂ ਲਿਖਤਾਂ ਨੂੰ ਪੜ੍ਹਦੇ ਹੋ ਕਿਉਂਕਿ ਉਹਨਾਂ ਦੇ ਅੰਦਰ ਵੀ ਗੁਰੂ ਸਾਹਿਬਾਨ ਦਾ ਪਿਆਰ ਕੁੱਟ-ਕੁੱਟ ਕੇ ਭਰਿਆ ਹੋਇਆ, ਤੁਹਾਡੀਆਂ ਅੱਖਾਂ 'ਚੋਂ ਹੰਝੂ ਵਗਦੇ ਨੇ, ਤੁਸੀਂ ਉਸ ਪਿਆਰ ਨੂੰ ਮਹਿਸੂਸ ਕਰਦੇ ਹੋ। ਪਰ ਫਾਰਸੀ ਜ਼ਬਾਨ ਦੇ ਵਿੱਚ ਜਿਸ ਕਦਰ ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਦੀ ਸ਼ਖਸੀਅਤ ਨੂੰ ਔਰ ਗੁਰਮਤ ਦੇ ਫਲਸਫੇ ਨੂੰ ਬਿਆਨੇ, ਇਹ ਰਿਮਾਰਕੇਬਲ ਹੈ। ਹਾਲਾਂਕਿ ਸਾਨੂੰ ਕੋਈ ਓਰੀਜਨਲ ਫਾਰਸੀ ਨਹੀਂ ਆਉਂਦੀ, ਔਰ ਮੈਂ ਸਮਝਦਾ ਵੀ ਪ੍ਰਿੰਸੀਪਲ ਹਰਭਜਨ ਸਿੰਘ ਵੀ, ਉਹ ਜਿੰਨਾ ਵੀ ਉਹਨਾਂ ਦਾ ਮੈਂ ਅਨੁਵਾਦ ਦੇਖਿਆ ਹੈ ਉਹ ਇੰਨਾ ਰਿਮਾਰਕੇਬਲ ਹੈ
ਕਿ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਵਾਕਿਆ ਹੀ ਉਹਨਾਂ ਨੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਉਸ ਸਪਿਰਿਟ ਨੂੰ ਜਿਹੜੀ ਕਿ ਉਹ ਗੁਰੂ ਪਿਆਰ ਦੇ ਵਿੱਚ ਲਿਆਂਦੇ ਨੇ, ਉਹਨੂੰ ਕਾਫੀ ਹੱਦ ਤੱਕ ਉਹਨਾਂ ਨੇ ਪੰਜਾਬੀ ਜ਼ਬਾਨ ਦੇ ਵਿੱਚ ਵੀ ਜਿਹੜਾ ਉਹ ਫੜਿਆ। ਔਰ ਖਾਸ ਤੌਰ ਤੇ ਮੈਂ ਉਹਨਾਂ ਦਾ ਅਖੀਰਲਾ ਸ਼ੇਅਰ ਦੇਖਦਾ ਜੀ ਕਿ ਅੱਖ ਮੇਰੀ ਦੇ ਹੰਝੂ ਲਾਲਾਂ ਧਰਤੀ ਦਾ ਲੜ ਫੜਿਆ। ਹੁਣ ਜਦੋਂ ਅੱਖ ਦੇ ਵਿੱਚੋਂ ਹੰਝੂ ਵਗਦੇ ਨੇ ਤੇ ਉਹ ਜਿਹੜਾ ਟੀਅਰ ਹੈ ਜਾਂ ਹੰਝੂ ਹੈ ਉਸ ਦੀ ਜਿਹੜੀ ਰਫਤਾਰ ਔਰ ਦੂਜਾ ਉਹ ਚਿੱਟੇ ਮੋਤੀ ਵਾਂਗ ਬਣ ਜਾਂਦੇ ਨੇ, ਇੱਕ ਜੂਲ ਵਾਂਗ ਬਣ ਜਾਂਦੇ ਨੇ ਕਿ ਵੀ ਇਹ ਅੱਖ ਚੋਂ ਵਗਣ ਵਾਲੇ ਹੰਝੂ ਇਹ ਪਿਆਰੇ ਦੀ ਯਾਦ ਦੇ ਵਿੱਚ ਵਗ ਰਹੇ ਆ ਰਹੇ ਜਿਹੜੇ ਨੇ ਉਹ ਲਾਲ ਨੇ, ਉਸ ਦੇ ਹੱਸਦੇ ਹੋਠਾਂ ਸਦਕਾ ਹੋਇਆ ਆਲਮ ਠਰਿਆ। ਕਿ ਜਿਉਂ ਹੀ ਗੁਰੂ ਕਲਗੀਧਰ ਬੋਲਣ ਦੇ ਲਈ ਆਪਣਾ ਮੂੰਹ ਖੋਲਦੇ ਨੇ, ਉਹਨਾਂ ਦੇ ਬੁੱਲਾਂ ਦੀ ਮੁਸਕਾਨ ਜਿਹੜੀ ਹੈ, ਜਿਹੜਾ ਸਾਰਾ ਸੜ ਰਿਹਾ ਆਲਮ ਹੈ, ਦੁਨੀਆ ਜਿਹੜੀ ਕਾਮ ਕ੍ਰੋਧ ਦੇ ਵਿੱਚ ਜਿਹੜੀ ਹੈ ਸੜੀ ਹੋਈ ਹੈ, ਜਿਉਂ ਹੀ ਪਿਆਰੇ ਦੇ ਬੁੱਲ ਖੁੱਲਦੇ ਨੇ, ਪਿਆਰੇ ਦਾ ਕਲਾਮ ਉਹਨਾਂ ਦੇ ਮੁਖਾਰਬੰਦ ਚੋਂ ਨਿਕਲਦਾ, ਸਾਰਾ ਆਲਮ ਠਰਿਆ। ਕੁੱਲ ਆਲਮ ਦੇ ਵਿੱਚ, ਕੁੱਲ ਦੁਨੀਆ ਦੇ ਵਿੱਚ, ਕੁੱਲ ਕਾਇਨਾਤ ਦੇ ਵਿੱਚ ਇੱਕ ਠੰਡ ਵਰਤ ਜਾਂਦੀ ਹੈ। ਸੋ ਇਹ ਗੱਲ ਤੁਸੀਂ ਪੋਇਟਰੀ 'ਚ ਹੀ ਕਹਿ ਸਕਦੇ ਹੋ। ਉਹਨੂੰ ਬਿਆਨ ਕਰਨ ਦੇ ਲਈ ਜਿੰਨੇ ਮਰਜ਼ੀ ਲੰਬੇ ਲੈਕਚਰ ਲਿਖਤਾਂ ਕਰੋ, ਪਰ ਪੋਇਟਰੀ ਦੇ ਥੋੜੇ ਜਿਹੇ ਚੰਦ ਸ਼ਬਦ ਉਸ ਸਾਰੀ ਖੂਬਸੂਰਤੀ ਨੂੰ ਬਿਆਨਦੇ ਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।